ਹਾਊਸ ਡੈਮੋਕ੍ਰੈਟਿਕ ਵੈਟਰਨਸ ਜੋ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਮਿਲਟਰੀ ਅਥਾਰਟੀ ਆ, ਉਹਨੂੰ ਰੋਕਣ ਦੇ ਲਈ ਇੱਕ ਬਿੱਲ ਲਿਆ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਕਿ ਜੋ ਅਮਰੀਕਾ ਆ, ਉਹ ਕਿਸੇ ਤਰ੍ਹਾਂ ਦੀ ਜੰਗ ਦੇ ਵਿੱਚ ਇਨਵੋਲਵ ਨਾ ਹੋਵੇ। 12 ਮੈਂਬਰਸ ਆ ਜਿਨ੍ਹਾਂ ਨੇ ਕਾਂਗਰੈਸ਼ਨਲ ਅਪਰੂਵਲ ਫॉर ਵਾਰ ਇਹਦੀ ਜਿਹੜੀ ਮੰਗ ਕੀਤੀ ਹੈਗੀ ਆ। ਤੇ ਇਸ ਸੰਬੰਧ ਦੇ ਵਿੱਚ ਰੋ ਖੰਨਾ ਜਿਹੜੇ ਸਾਡੇ ਬੇ ਏਰੀਏ ਤੋਂ ਆ, ਉਹ ਇੱਕ ਬਾਈਪਾਰਟੀਸ਼ਨ ਬਿੱਲ ਲੈ ਕੇ ਆ ਰਹੇ ਹੈਗੇ। ਨਿਊਯਾਰਕ ਦੀ ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਕੋਰਟੇਜ਼ ਨੇ ਵੀ ਕਿਹਾ ਆ ਕਿ ਟਰੰਪ ਉਹਨਾਂ ਨੂੰ ਇੰਪੀਚ ਕੀਤਾ ਜਾਣਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਕੌਂਸਟੀਟਿਊਸ਼ਨ ਦੀ ਤੇ ਕਾਂਗਰਸ ਦੀ ਜਿਹੜੀ ਗ੍ਰੇਟ ਗ੍ਰੇਟ ਵਾਇਲੇਸ਼ਨ ਹੈਗੀ ਆ ਵਾਰ ਪਾਵਰਸ ਦੇ ਲਈ, ਕਿਉਂਕਿ ਕਾਂਗਰਸ ਹੀ ਅਪਰੂਵ ਕਰ ਸਕਦੀ ਹੈਗੀ ਆ। 12 ਵੈਟਰਨਸ ਜੋ ਹਾਊਸ ਦੇ ਮੈਂਬਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਭਈ ਅਸੀਂ ਬਿੱਲ ਜਲਦੀ ਤੋਂ ਜਲਦੀ ਲੈ ਕੇ ਆ ਰਹੇ ਹੈਗੇ। ਸੋ ਕੰਟਰੀ ਦੇ ਵਿੱਚ ਵਿਰੋਧ ਵੀ ਹੋ ਰਿਹਾ ਹੈਗਾ, ਦੂਸਰੇ ਪਾਸੇ ਪ੍ਰੇਜ਼ ਵੀ ਹੋ ਰਹੀ ਆ ਵੀ ਜਿੰਨੇ ਜਾਣੇ ਗਏ ਸੀ ਸਾਰੇ ਬੰਬ ਸਿੱਟ ਕੇ ਠੀਕ ਠਾਕ ਜੋ ਆ ਉਹ ਵਾਪਸ ਪਹੁੰਚ ਗਿਆ ਹੈ। ਜੀ, ਬਿਲਕੁਲ। ਸੋ 7 ਦੇ 7 ਜਿਹੜੇ ਬੋਮਰਸ ਦੇ ਵਿੱਚ 2-2 ਜਾਣੇ ਜਿਹੜੇ ਉਹ ਸਵਾਰ ਸੀਗੇ, ਤੇ ਉਹਨਾਂ ਨੇ ਇਸ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ, ਜਿਹੜਾ ਮਿਡਨਾਈਟ ਹੈਮਰ ਆਪਰੇਸ਼ਨ ਸੀ ਉਸ ਨੂੰ। ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਉਹਨਾਂ ਨੇ ਟਰੰਪ ਹੁਣਾਂ ਦੇ ਇਸ ਫੈਸਲੇ ਦੀ ਨਿੰਦਾ ਜਿਹੜੀ ਉਹ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਇਹ ਇੱਦਾਂ ਲੱਗਦਾ ਵੀ ਬੇਟ ਐਂਡ ਸਵਿਚ ਆ, ਵੀ ਤੁਹਾਨੂੰ ਜਿਹੜਾ ਇਸ ਲੜਾਈ ਦੇ ਵਿੱਚ ਫਸਾਇਆ ਜਿਹੜਾ ਹੋ ਜਾ ਰਿਹਾ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਸ ਕੌਨਫਲਿਕਟ ਦੇ ਵਿੱਚ ਹੋਰ ਅਮਰੀਕਨਸ ਆ ਉਸ ਨੂੰ ਮਿਲੀਟਰਲੀ ਨਹੀਂ ਇਨਵੋਲਵ ਹੋਣਾ ਚਾਹੀਦਾ। ਸੋ ਟਰੰਪ ਹੋਣਾ ਨੇ ਇਹੀ ਕਿਹਾ ਸੀਗਾ ਵੀ ਮੈਂ ਹੁਣ ਬੰਬ ਸਿੱਟਤਾ, ਧਮਾਕੇ ਕਰਤੇ ਆ, ਤੇ ਹੁਣ ਸ਼ਾਂਤੀ ਜਿਹੜੀ ਆ ਉੱਥੇ ਆ ਜਾਊਗੀ। ਇਦਾਂ ਵੈਸੇ ਪਤਾ ਨਹੀਂ ਹੋ ਸਕੂਗਾ ਜਾਂ ਨਹੀਂ। ਮਾਗਾ ਵੀ ਕਹਿੰਦੇ ਵੀ ਇਸ ਦੇ ਉੱਤੇ ਡਿਵਾਈਡਡ ਆ। ਉਹ ਲੋਕ ਜਿਹੜੇ ਟਰੰਪ ਹੋਣਾ ਨੂੰ ਇਹ ਕਹਿ ਰਹੇ ਸੀਗੇ ਵੀ ਤੁਹਾਨੂੰ ਇਸ ਲੜਾਈ ਦੇ ਵਿੱਚ ਨਹੀਂ ਕੁੱਦਣਾ ਚਾਹੀਦਾ, ਆਪਾਂ ਨੂੰ ਵਾਰ ਜਿਹੜੀ ਉਹ ਨਹੀਂ ਚਾਹੀਦੀ, ਹੁਣ ਉਹਨਾਂ ਨੂੰ ਕੌੜਾ ਅੱਕ ਚੱਪਣਾ ਪੈ ਗਿਆ ਆ। ਤੇ ਉਹ ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਟਰੰਪ ਹੁਣਾਂ ਦੀ ਜਿਹੜੀ ਕਹਿ ਲਓ ਵੀ ਪ੍ਰਸ਼ੰਸਾ ਕਰਨੀ ਪੈ ਰਹੀ ਆ, ਪ੍ਰੇਜ਼ ਕਰਨੀ ਪੈ ਰਹੀ ਆ ਵੀ ਹਾਂ ਜੀ ਬਹੁਤ ਤਕੜਾ ਜਿਹੜਾ ਡਿਸੀਜਨ ਆ ਉਹ ਤੁਸੀਂ ਜਿਹੜਾ ਉਹ ਲਿਆ ਆ। ਉਧਰ 25,000 ਲੋਕ ਇਜ਼ਰਾਈਲ ਇਰਾਨ ਦੇ ਇਲਾਕਿਆਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਇਸ ਟਾਈਮ ਅਮਰੀਕੀ US ਸਿਟੀਜ਼ਨ ਜਿਹੜੇ ਉਹ ਫਸੇ ਪਏ ਆ। ਅੱਜ ਸਟੇਟ ਡਿਪਾਰਟਮੈਂਟ ਨੇ ਬੀਤੇ ਦਿਨਾਂ ਦੇ ਵਿੱਚ ਇਤਲਾਹ ਜਿਹੜੀ ਉਹ ਦਿੱਤੀ ਸੀ ਵੀ ਭਾਈ ਤੁਹਾਨੂੰ ਉੱਥੋਂ ਇਰਾਨ ਚੋਂ ਕੱਢਣ ਲਈ ਜਾਂ ਉਹਨਾਂ ਥਾਵਾਂ ਤੋਂ ਕੱਢਣ ਲਈ ਕੋਈ ਸਪੈਸ਼ਲ ਜਹਾਜ਼ ਨਹੀਂ ਆ ਰਿਹਾ। ਜਿਹੜੇ ਵੀ ਮੀਨਸ ਅਵੇਲੇਬਲ ਨੇ ਉਹਨਾਂ ਦੇ ਜ਼ਰੀਏ ਤੁਸੀਂ ਇੱਥੋਂ ਨਿਕਲਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ। ਸੋ ਫਾਰ ਸਟੇਟ ਡਿਪਾਰਟਮੈਂਟ ਨੇ ਇਤਲਾਹ ਦਿੱਤੀ ਸੀ ਵੀ 25,000 ਤੋਂ ਵੱਧ ਲੋਕਾਂ ਨੇ ਸਾਡੇ ਕੋਲੋਂ ਇਨਫੋਰਮੇਸ਼ਨ ਜਿਹੜੀ ਉਹ ਮੰਗੀ ਹੈਗੀ ਆ। ਸੋ ਹੋ ਸਕਦਾ ਵੀ ਆંકੜਾ ਉੱਥੇ ਲੋਕ ਮਿਡਲ ਈਸਟ ਦੇ ਵਿੱਚ ਜਿਹੜੇ ਫਸੇ ਆ ਉਹ ਉਸ ਤੋਂ ਵੀ ਵੱਧ ਜਿਹੜਾ ਉਹ ਹੋਵੇ। ਸੋ ਸਿਚੁਏਸ਼ਨ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਸੰਵੇਦਨਸ਼ੀਲ ਜਿਹੜੀ ਉਹ ਬਣੀ ਪਈ ਆ। ਕੀ ਸਿਚੁਏਸ਼ਨ ਓਵਰਆਲ ਆਉਂਦੇ ਦਿਨਾਂ ਦੇ ਵਿੱਚ ਬਣੂਗੀ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਹੁਣ ਕਤਰ ਵਾਲੇ ਪਾਸੇ ਹਰ ਇੱਕ ਦੀ ਨਜ਼ਰ ਲੱਗੀ ਆ, ਜਿਹੜੀ ਉਹਨਾਂ ਨੇ 에ਅਰ ਸਪੇਸ ਬੰਦ ਕੀਤੀ ਆ, ਵੀ ਇੱਥੇ ਕੀ ਜਿਹੜਾ ਅੱਗੇ ਆ ਉਹ ਹੋਣ ਜਾ ਰਿਹਾ ਆ। ਸਟ੍ਰੇਟ ਆਫ ਹਾਰਮਜ਼ ਨੂੰ ਬੰਦ ਕਰਨ ਦੀ ਜਿਹੜੀ ਉਹਨਾਂ ਦੀ ਪਾਰਲੀਮੈਂਟ, ਇਰਾਨ ਦੀ ਪਾਰਲੀਮੈਂਟ ਨੇ ਮਨਜ਼ੂਰੀ ਤਾਂ ਦੇ ਦਿੱਤੀ ਸੀ, ਪਰ ਰਿਪੋਰਟ ਜਿਹੜੀ ਹਰਜੀਤ ਸਿੰਘ ਜੀ ਇਹ ਦੱਸ ਰਹੀ ਆ ਵੀ ਇਸ ਨੂੰ ਬੰਦ ਕਰਨ ਦੇ ਨਾਲ ਚਾਈਨਾ ਦੇ ਉੱਤੇ ਸਗੋਂ ਸਭ ਤੋਂ ਜ਼ਿਆਦਾ ਮਾੜਾ ਕਹਿੰਦੇ ਅਸਰ ਪਊਗਾ। ਨੋ ਡਾਊਟ, ਜਿੱਦਾਂ ਤੁਸੀਂ ਪਹਿਲਾਂ ਦੱਸ ਕੇ ਹਟੇ ਆ ਵੀ 20 ਤੋਂ 25% ਜਿਹੜਾ ਤੇਲ ਆ ਉਹ ਉੱਥੇ ਜਿਹੜਾ ਟੈਂਕਰਾਂ ਦੇ ਜ਼ਰੀਏ ਉਧਰੋਂ ਲੰਘਦਾ ਆ। ਪਰ ਵਾਸ਼ਿੰਗਟਨ ਪੋਸਟ ਰਿਪੋਰਟ ਇਹ ਕਰ ਰਹੀ ਆ ਵੀ ਜਿਹੜਾ ਪਰਸ਼ੀਅਨ ਗਲਫ ਦੇ ਵਿੱਚ ਜੇ ਸ਼ਿਪਿੰਗ ਵਾਟਰਵੇ ਬੰਦ ਹੁੰਦਾ ਆ ਤੇ ਇਰਾਨ ਦਾ ਜਿਹੜਾ ਸਭ ਤੋਂ ਨਜ਼ਦੀਕੀ ਪਾਰਟਨਰ ਆ ਚਾਈਨਾ, ਉਸ ਦੇ ਉੱਤੇ ਇਕਨੋਮਿਕ ਇੰਪੈਕਟ ਬੈਡ ਹੋ ਸਕਦਾ ਆ। ਕਹਿੰਦੇ ਵੀ ਇਸ ਸਟ੍ਰੇਟ ਦੇ ਥਾਣੀ, ਇਸ ਵਾਟਰਵੇ ਦੇ ਥਾਣੀ 20 ਮਿਲੀਅਨ ਬੈਰਲ ਤੇਲ ਜਿਹੜਾ ਆ ਰੋਜ਼ਾਨਾ ਇਸ ਸਟ੍ਰੇਟ ਚੋਂ ਜਿਹੜਾ ਉਹ ਪਾਸ ਹੁੰਦਾ, ਜੋ ਕਿ 25% ਗਲੋਬਲ ਕੰਜ਼ੰਪਸ਼ਨ ਦਾ ਬਣਦਾ ਹੈਗਾ ਆ। ਇਹਦੇ ਵਿੱਚੋਂ 7% ਹੀ ਮਹਿਜ ਜਿਹੜਾ US ਦਾ ਜਿਹੜਾ ਕੱਚਾ ਤੇਲ ਆ ਉਧਰੋਂ ਦੀ ਜਿਹੜਾ ਉਹ ਆਉਂਦਾ ਆ। ਪਰ ਚਾਈਨਾ ਦੇ ਉੱਤੇ ਇਸ ਦਾ ਅਸਰ ਇਸ ਲਈ ਬੈਡ ਹੋ ਸਕਦਾ ਕਿਉਂਕਿ 45 ਤੋਂ 50% ਚਾਈਨਾ ਦੀ ਜਿਹੜੀ એનર્ਜੀ ਇੰਪੋਰਟਸ ਆ ਉਹ ਸਟ੍ਰੇਟ ਆਫ ਹਾਰਮਜ਼ ਦੇ ਵਿੱਚੋਂ ਜਿਹੜੀ ਉਹ ਪਾਸ ਹੁੰਦੀ ਆ। ਤੇ ਕਹਿੰਦੇ ਵੀ ਚਾਈਨਾ ਇਸ ਟਾਈਮ ਬੜੀ ਕਹਿ ਲਓ ਵੀ ਔਖੀ ਸਥਿਤੀ ਦੇ ਵਿੱਚ ਫਸਿਆ ਆ, ਜਿੱਥੇ ਇੱਕ ਪਾਸੇ ਉਹ ਇਰਾਨ ਦਾ ਸਾਥ ਦੇ ਰਹੇ ਆ ਇਹਨਾਂ ਸਟ੍ਰਾਈਕਸ ਦੇ ਉਲਟ, ਉਧਰ ਇਹ ਸਟ੍ਰੇਟ ਦੇ ਬੰਦ ਹੋਣ ਦੇ ਨਾਲ ਉਹਨਾਂ ਦੀ એનર્ਜੀ ਡਿਮਾਂਡ ਦੇ ਉੱਤੇ, એનર્ਜੀ
ਕਹਿ ਸਕਦੇ ਹਾਂ ਵੀ ਇੰਪੋਰਟਸ ਦੇ ਉੱਤੇ ਕਾਫੀ ਵੱਡਾ ਜਿਹੜਾ ਉਹ ਅਸਰ ਪੈ ਸਕਦਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕੱਲ ਇੱਕ ਇੰਟਰਵਿਊ ਦੇ ਦੌਰਾਨ ਜਿਹੜਾ ਉਹ ਕਿਹਾ ਸੀਗਾ ਵੀ ਬੀਜਿੰਗ ਉਹ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਚਾਈਨਾ ਦੇ ਥਰੂ ਉਹਨਾਂ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ ਵੀ ਇਸ ਨੂੰ ਬੰਦ ਜਿਹੜਾ ਉਹ ਨਾ ਹੋਣ ਦਿੱਤਾ ਜਿਹੜਾ ਹੋ ਜਾਵੇ। ਪਰ ਓਵਰਆਲ ਇਸ ਲੜਾਈ ਦੇ ਦਰਮਿਆਨ ਹਰਜੋਤ ਸਿੰਘ ਜੀ ਸੈਂਕੜੇ ਲੋਕੇ ਹਜ਼ਾਰਾਂ ਦੇ ਤੱਕ ਜਿਹੜਾ ਆંકੜਾ ਜੇ ਦੋਨਾਂ ਮੁਲਕਾਂ ਦਾ ਮਿਲਾ ਲਾ ਕੇ ਜੇ ਦੇਖਿਆ ਜਾਵੇ ਤਾਂ ਹੰਡਰਡਸ ਤੋਂ ਥਾਊਜ਼ੈਂਡਸ ਦੇ ਵਿੱਚ ਜਿਹੜਾ ਮਰਨ ਵਾਲਾ ਆંકੜਾ ਆ ਉਹ ਉੱਥੇ ਪਹੁੰਚ ਚੁੱਕਾ ਹੈਗਾ ਆ।